$2.6 ਬਿਲੀਅਨ ਦੀ ਜਿਹੜੀ ਯੂਰੇਨੀਅਮ ਦੀ ਸਪਲਾਈ ਦੀ ਡੀਲ ਇੰਡੀਆ ਦੇ ਨਾਲ ਮਾਰਕ ਕਾਰਨੀ ਨੇ ਜਿਹੜੀ ਉਹ ਕਰ ਲਈ ਆ। ਟ੍ਰੇਡ ਨੂੰ ਲੈ ਕੇ ਵੀ ਗੱਲਬਾਤ ਜਿਹੜੀ ਉਹ ਕਰ ਰਹੇ ਆ। ਇਹ ਉਸ ਟਾਈਮ ਦੇ ਉੱਤੇ ਗੱਲਬਾਤ ਹੋ ਰਹੀ ਆ ਜਦੋਂ ਕੈਨੇਡਾ ਦੀ ਆਪਣੀ ਉਹਨਾਂ ਦੀਆਂ ਜਿਹੜੀਆਂ ਇਨਵੈਸਟੀਗੇਸ਼ਨ ਏਜੰਸੀਜ਼ ਆ, ਜਾਂਚ ਕਰਕੇ ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਭਾਰਤ ਦਾ ਜਿਹੜਾ ਕੌਂਸੂਲੇਟ ਦੇ ਵਿੱਚੋਂ ਕੌਂਸਲਰ ਸਟਾਫ ਦੇ ਤੌਰ ਦੇ ਉੱਤੇ ਜਿਹੜਾ ਕੰਮ ਕਰ ਰਿਹਾ ਬੰਦਾ ਸੀ ਵੈਨਕੂਵਰ ਦੇ ਵਿੱਚ, ਉਸ ਨੇ ਭਾਈ ਹਰਦੀਪ ਸਿੰਘ ਨਿੱਜਰ ਹੁਣਾਂ ਦੀ ਅਸੈਸੀਨੇਸ਼ਨ ਦੇ ਵਿੱਚ ਅਹਿਮ ਜਾਣਕਾਰੀ ਮੁਹੱਈਆ ਕਰਵਾਈ ਸੀ। ਇਹ ਭਾਰਤ ਦਾ ਜਿਹੜਾ ਅਧਿਕਾਰੀ ਆ, ਇਹਦਾ ਨਾਮ ਵੀ ਇਹਨਾਂ ਨੇ ਸ਼ੇਅਰ ਕੀਤਾ ਹੈ, ਕਮਲਜੀਤ ਸਿੰਘ। ਕਹਿੰਦੇ ਵੀ ਇਹ ਇੰਟੈਲੀਜੈਂਸ ਆਫਿਸਰ ਸੀਗਾ ਭਾਰਤ ਦੀ ਐਕਸਟਰਨਲ ਇੰਟੈਲੀਜੈਂਸ ਏਜੰਸੀ ਰॉ ਦਾ ਇਹ ਜਿਹੜਾ ਇਹ ਬੰਦਾ ਸੀਗਾ। ਲਾ ਇਨਫੋਰਸਮੈਂਟ ਸੋਰਸ ਨੇ ਜਿਹੜਾ ਇਹ ਇਹਨਾਂ ਨੂੰ ਦੱਸਿਆ ਆ ਗਲੋਬ ਐਂਡ ਮੇਲ ਵਾਲਿਆਂ ਨੂੰ। ਕਹਿੰਦੇ ਵੀ ਇਹ ਜਿਹੜਾ ਕਵਲਜੀਤ ਸਿੰਘ ਆ, ਇਹ ਮਨੀਸ਼ ਨਾਂ ਦੇ ਬੰਦੇ ਦੇ ਨਾਲ ਕੰਮ ਕਰਦਾ ਸੀ, ਜੋ ਕਿ ਇੱਕ ਕਰੀਅਰ ਡਿਪਲੋਮੈਟ ਸੀਗਾ ਤੇ ਇਸ ਨਾਮ ਦੇ ਨਾਲ ਉੱਥੇ ਜਾਣਿਆ ਜਾਂਦਾ ਸੀ ਤੇ ਵੈਨਕੂਵਰ ਦੇ ਵਿੱਚ ਕੌਂਸਲ ਜਨਰਲ ਸੀਗਾ ਉਸ ਟਾਈਮ ਦੇ ਉੱਤੇ। ਇਹ ਜਿਹੜਾ ਪਤਾ ਲੱਗਾ ਮਨੀਸ਼ ਦੇ ਜਿਹੜਾ ਉਹ ਬਾਰੇ ਜਿਹੜਾ ਗਲੋਬ ਵਾਲੇ ਆ, ਉਹ ਕਹਿੰਦੇ ਵੀ ਅਸੀਂ ਆਇਡੈਂਟੀਫਾਈ ਨਹੀਂ ਕਰ ਰਹੇ ਵੀ ਸੋਰਸਿਸ ਨੂੰ ਨਹੀਂ ਇਹ ਦੱਸ ਰਹੇ, ਕਿਉਂਕਿ ਇਹ ਗੁਪਤ ਰਹਿਣ ਦੀ ਸ਼ਰਤ ਦੇ ਉੱਤੇ ਹੀ ਉਹਨਾਂ ਨੇ ਇਹ ਜਿਹੜੀ ਇੱਕ ਹਿਸਾਬ ਦੇ ਨਾਲ ਜਾਣਕਾਰੀ ਦਿੱਤੀ ਹੈ, ਕਿਉਂਕਿ ਨਾਲੇ ਇਨਵੈਸਟੀਗੇਸ਼ਨ ਅਜੇ ਚੱਲ ਵੀ ਰਹੀ ਹੈਗੀ ਆ। ਓਟਾਵਾ ਦੇ ਵਿੱਚ ਜਿਹੜਾ ਹੁਣ ਜਦੋਂ ਕ੍ਰੈਡੀਬਲ ਐਵੀਡੈਂਸ ਟਰੂਡੋ ਨੇ ਖੜੇ ਹੋ ਕੇ ਉੱਥੇ ਸਦਨ 'ਚ ਆਖਿਆ ਸੀਗਾ, ਉਹਦੇ ਪਿੱਛੇ ਇਹ ਗੱਲਾਂ ਸੀਗੀਆਂ। ਭਾਰਤ ਇਸ ਦੇ ਵਿੱਚ ਇਨਵੋਲਵ ਆ, ਉਹਦੇ ਪਿੱਛੇ ਇਹ ਗੱਲਾਂ ਸੀਗੀਆਂ। ਮਨੀਸ਼ ਕਮਲਜੀਤ ਸਿੰਘ ਇਹ ਉਹ ਬੰਦੇ ਨੇ ਜਿਨ੍ਹਾਂ ਨੇ ਭਾਈ ਨਿੱਜਰ ਹੁਣਾਂ ਨੂੰ ਉਹਨਾਂ ਦੀ ਰੈਕੀ ਕਰਦੇ ਹੋਏ ਉਹਨਾਂ ਦੇ ਬਾਬਤ ਜਿਹੜੀ ਇਨਫੋਰਮੇਸ਼ਨ ਆ ਇਹਨਾਂ ਗੈਂਗਸਟਰਾਂ ਨੂੰ, ਜੋ ਕਿ ਬਿਸ਼ਨੋਈ ਗੈਂਗ, ਜੋ ਕਿ ਹੁਣ ਅੱਤਵਾਦੀ ਜਥੇਬੰਦੀ ਆ ਕੈਨੇਡਾ ਦੇ ਵਿੱਚ, ਤੇ ਉਹਨਾਂ ਦੇ ਥਰੂ ਜਿਹੜਾ ਇਹ ਕਤਲੋਗਾਰਤ ਜਿਹੜੀ ਉੱਥੇ ਕਰਵਾਈ ਆ। ਇੱਕ ਲਿਸਟ ਦੇ ਵਿੱਚ ਇੱਕ ਨਾਂ ਨਹੀਂ ਸੀਗਾ, ਨਾਂ ਤਾਂ ਕਹਿੰਦੇ ਕਈ ਜਾਣੇ ਸੀਗੇ, ਪਰ ਆਪਾਂ ਨੂੰ ਪਤਾ ਵੀ ਇਹ ਸਾਰਾ ਕੁਛ ਕਿਵੇਂ ਜਿਹੜਾ ਉਹ ਵਾਪਰਿਆ। ਜਿਸ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਇਹ ਡਿਪਲੋਮੈਟ ਕੱਢੇ ਜਾਂਦੇ ਆ, ਉਸ ਟਾਈਮ ਦੇ ਉੱਤੇ ਹਾਈ ਕਮਿਸ਼ਨਰ ਸੰਜੇ ਵਰਮਾ ਸੀਗਾ। ਫੈਡਰਲ ਸਰਕਾਰ ਨੇ 6 ਡਿਪਲੋਮੈਟ ਜਿਹੜੇ ਉਹ ਕੱਢੇ ਆ। ਇਹ ਜਿਹੜਾ ਮਨੀਸ਼ ਆ ਤੇ ਆ ਜਿਹੜਾ ਕਮਲਜੀਤ ਆ, ਜਿਨ੍ਹਾਂ ਦੀ ਪਹਿਲਾਂ ਕ੍ਰੈਡੈਂਸ਼ੀਅਲ ਸੀਗੇ, ਉਹਨਾਂ ਦੇ ਕ੍ਰੈਡੈਂਸ਼ੀਅਲ ਜਿਹੜੇ ਉਹ ਵਾਪਸ ਲੈ ਲਏ ਗਏ ਸੀਗੇ। ਐਕਰੀਡੇਟਡ ਡਿਪਲੋਮੈਟ ਦੀ ਲਿਸਟ ਦੇ ਵਿੱਚੋਂ ਇਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਸੀ। 18 ਜੂਨ 2023 ਦਾ ਮੰਦਭਾਗਾ ਦਿਨ ਸੀਗਾ। ਇਸ ਦਿਨ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਲਾਟ ਦੇ ਵਿੱਚ ਜਿਹੜੇ ਭਾਈ ਨਿੱਜਰ ਆ ਉਹਨਾਂ ਨੂੰ ਅਸੈਸੀਨੇਟ ਕੀਤਾ ਜਿਹੜਾ ਹੋ ਜਾਂਦਾ ਆ। ਹੁਣ ਚਾਹੇ ਹਰਜੋਤ ਸਿੰਘ ਜੀ ਲਿਬਰਲ ਆ ਉੱਥੇ, ਚਾਹੇ ਉਹ ਕੰਜ਼ਰਵੇਟਿਵ ਆ, ਚਾਹੇ ਉਹ NDP ਆ, ਜਾਂ ਜਿਹੜੇ ਵੀ ਆ, ਸਾਰੇ ਹੀ ਉਹ ਵੀ ਚੁੱਪ ਕਰਕੇ ਮੂੰਹ ਸੀਤਿਆਂ ਦੇ ਨਾਲ ਉੱਥੇ ਬੈਠੇ ਨੇ। ਇੰਨੇ ਸੋ ਕਾਲਡ ਪੰਜਾਬੀ ਸਿੱਖ ਜਿਹੜੇ ਉੱਥੋਂ ਦੇ ਲੋਕਾਂ ਨੇ ਜਿਤਾ ਕੇ MP ਜਿਹੜੇ ਉਹ ਬਣਾਏ ਆ, ਕੋਈ ਕੁਛ ਕੁਦਾ ਨਹੀਂ, ਬਹੁਤ ਹੀ ਘੱਟ ਜਿਹੜੇ ਉਹ ਇਸ ਟਾਈਮ ਬੋਲ ਰਹੇ ਆ। ਆਪਣੀ ਸਰਕਾਰ ਦੇ ਉਲਟ ਨਹੀਂ ਕੋਈ ਬੋਲ ਰਿਹਾ। ਮੈਂ ਕੈਨੇਡਾ 'ਚ ਆ ਕੇ ਕੈਨੇਡੀਅਨ ਸਿਟੀਜ਼ਨ ਨੂੰ ਜਿਹੜਾ ਉਹ ਕਤਲ ਕਰ ਦਿੱਤਾ ਇੱਕ ਬਾਹਰਲੀ ਸਰਕਾਰ ਨੇ। ਉੱਥੋਂ ਦਾ ਕੌਂਸੂਲੇਟ ਆਫਿਸ ਜਿਹੜਾ ਉਹ ਸਿੱਧੇ ਤੌਰ 'ਤੇ ਇਨਵੋਲਵ ਸੀਗੀ, ਭਾਰਤ ਦੀ ਸਰਕਾਰ ਉਸ ਦੇ ਵਿੱਚ ਇਨਵੋਲਵ ਸੀ, ਰॉ ਇਨਵੋਲਵ ਸੀਗਾ। ਤੇ ਇਹਨਾਂ ਨੂੰ ਪਈ ਆ ਵੀ ਅਸੀਂ ਆਪਣੇ ਜਿਹੜਾ ਸਮਾਨ ਆ ਉਹ ਵੇਚ ਲਈਏ, ਕੁਛ ਸਮਾਨ ਜਿਹੜਾ ਆ ਉਹ ਆਪਾਂ ਇੱਥੋਂ ਜਿਹੜਾ ਉਹ ਖਰੀਦ ਲਈਏ। ਸੋਵਰਨਿਟੀ ਨਾਲ ਹੀ ਉਸ ਡੀਲ ਦੇ ਜਿਹੜੀ ਉਹ ਇਸ ਟਾਈਮ ਵੇਚ ਚੁੱਕੇ ਆ। ਕੈਨੇਡਾ ਦਾ ਰੱਬ ਹੀ ਰੱਖਾ ਆ। ਹੁਣ ਅੱਗੇ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਜਿਹੜੀ ਸਿਚੁਏਸ਼ਨ ਆ ਉਹ ਸਮਝ ਨਹੀਂ ਆ ਰਹੀ ਵੀ ਇਹ ਕਰ ਜਿਹੜਾ ਇਹਨਾਂ ਨੇ ਕੀ ਦਿੱਤਾ ਆ।